ਅਗਲੀ ਜਿਹੜੀ ਹਰਜੋਤ ਸਿੰਘ ਦੀ ਖਬਰ ਉਸ ਦੇ ਉੱਤੇ ਨਜ਼ਰ ਮਾਰਦੇ ਜਾਈਏ। ਜਿਹੜੀ ਗੈਸਲੀਨ ਮੈਕਸਵੈਲ ਉਸ ਨੂੰ 20 ਸਾਲਾਂ ਦੀ ਜਿਹੜੀ ਸਜ਼ਾ ਆ ਉਹ ਸੁਣਾਈ ਗਈ ਆ। ਸੈਕਸ ਟ੍ਰੈਫਿਕਿੰਗ ਜਿਹੜੀ ਜੈਫਰੀ ਐਪਸਟੀਨ ਜਿਸ ਨੂੰ ਅੰਦਰ ਕੀਤਾ ਗਿਆ ਸੀ, ਬਾਅਦ ਦੇ ਵਿੱਚ ਕਥਿਤ ਤੌਰ ਦੇ ਉੱਤੇ ਉਸਨੇ ਖੁਦਕੁਸ਼ੀ ਜਿਹੜੀ ਉਹ ਕਰ ਲਈ ਸੀ ਜੇਲ੍ਹ ਦੇ ਅੰਦਰ ਹੀ। ਉਸ ਦੇ ਲਈ ਇਹ ਕੰਮ ਕਰਦੀ ਸੀਗੀ। ਹੁਣ ਉਸ ਨੂੰ 20 ਸਾਲਾਂ ਦੀ ਜਿਹੜੀ ਸਜ਼ਾ ਜਿਹੜੀ ਉਹ ਸੁਣਾਈ ਗਈ ਹੈ। ਫੈਡਰਲ ਜਿਹੜੇ ਜੱਜ ਆ ਉਹਨਾਂ ਨੇ ਇਸ ਨੂੰ 20 ਸਾਲ ਦੀ ਸਜ਼ਾ ਸੁਣਾਈ ਗਈ ਆ। ਦਸੰਬਰ ਦੇ ਵਿੱਚ ਜਿਊਰੀ ਨੇ ਇਸ ਨੂੰ ਸੈਕਸ ਟ੍ਰੈਫਿਕਿੰਗ ਜਿਹੜੀਆਂ ਕੁੜੀਆਂ ਦੇ ਨਾਲ ਜਿਹੜੀ ਕੀਤੀ ਗਈ ਆ ਉਸ ਜੈਫਰੀ ਐਪਸਟਾਈਨ ਦੇ ਲਈ, ਉਸ ਨੇ ਜਿਊਰੀ ਨੇ ਇਸ ਨੂੰ ਦੋਸ਼ੀ ਪਾਇਆ ਸੀ। ਜੀ ਸੋ ਬਿਲਕੁਲ ਰਾਜਕਨਵੀਰ ਸਿੰਘ ਜੀ, ਇਹ ਬਹੁਤ ਹੀ ਅਮਰੀਕਾ ਦੇ ਹਿਸਟਰੀ ਦੇ ਵਿੱਚ ਘਿਨਾਉਣਾ ਕੇਸ ਸੀਗਾ। ਜੋ ਆਪਾਂ ਸਾਰਿਆਂ ਨੂੰ ਪਤਾ, ਜੈਫਰੀ ਐਪਸਟਾਈਨ ਉਸ ਦੀ ਮੌਤ ਹੋ ਗਈ ਜੇਲ੍ਹ ਦੇ ਵਿੱਚ। ਕਈ ਕਹਿੰਦੇ ਵੀ ਉਸਨੇ ਆਪਣੇ ਆਪ ਨੂੰ ਮਾਰ ਲਿਆ, ਹੋ ਸਕਦਾ ਕਿਸੇ ਨੇ ਮਾਰਤਾ। ਸੋ ਇਹ ਉਹ ਕੇਸ ਸੀ ਜਿਹਦੇ ਵਿੱਚ ਬਹੁਤ ਸਾਰੇ ਜੈਫਰੀ ਐਪਸਟਾਈਨ ਦੇ ਮਿੱਤਰ ਸੀਗੇ, ਚਾਹੇ ਉਹ ਇੰਗਲੈਂਡ ਦੀ ਰਾਜੇ ਜਿਹੜੇ ਆ ਉਹਨਾਂ ਦੀ ਫੈਮਿਲੀ ਚੋਂ ਸੀ, ਚਾਹੇ ਇੱਥੋਂ ਸਾਡੇ USA ਦੇ ਵਿੱਚ ਬੜੇ ਬੜੇ ਪੋਲੀਟੀਸ਼ੀਅਨ, ਈਵਨ ਬਿਲ ਕਲਿੰਟਨ ਵਰਗੇ ਉਹਦੇ ਦੋਸਤ ਸੀ, ਬਿਲ ਗੇਟਸ ਵਰਗੇ ਉਹਦੇ ਦੋਸਤ ਸੀਗੇ। ਤੇ ਇਹ ਜੋ ਬੀਬੀ ਸੀਗੀ ਇਹ ਅੰਡਰ ਏਜ ਕੁੜੀਆਂ ਸੀ, ਇਹ ਸਪਲਾਈ ਕਰਦੀ ਸੀ ਉਹਨਾਂ ਨੂੰ। ਸੋ 1990 ਤੋਂ ਲੈ ਕੇ 2000 ਤੱਕ 10 ਸਾਲ ਇਸ ਬੀਬੀ ਨੇ ਇਹ ਕੰਮ ਕੀਤਾ। ਹਾਲਾਂਕਿ ਇਹ ਖੁਦ UK ਦੇ ਇੱਕ ਬਹੁਤ ਹੀ ਮੀਡੀਆ ਦੇ ਤਕੜੇ ਜੋ ਹੈਗੇ ਆ ਵੈਰਨ, ਤੇ ਨਾਲ ਉਹ ਮੈਂਬਰ ਪਾਰਲੀਮੈਂਟ ਵੀ ਸੀ, ਉਸ ਦੀ ਇਹ ਬੇਟੀ ਸੀ। ਸੋ ਉਸ ਨੂੰ 20 ਸਾਲ ਦੀ ਸਜ਼ਾ ਸੁਣਾਈ ਗਈ ਆ। ਕੋਰਟ ਦੇ ਵਿੱਚ ਤਾਂ 30 ਤੋਂ 50 ਸਾਲ ਦੀ ਵੀ ਮੰਗ ਹੋ ਰਹੀ ਸੀ, ਪਰ ਇਸ ਦੀ ਸਜ਼ਾ ਨੂੰ ਘਟਾ ਕੇ 20 ਸਾਲ ਕੀਤਾ ਗਿਆ ਹੈਗਾ। 5 ਸਾਲ ਐਡੀਸ਼ਨਲ ਸੁਪਰਵਾਈਜ਼ਡ ਉਹਦੀ ਹੋਊਗੀ ਤੇ $7.5 ਲੱਖ ਦਾ ਉਹਨੂੰ ਫਾਈਨ ਕੀਤਾ ਗਿਆ ਹੈਗਾ ਜੀ। 6 ਦੇ ਉੱਤੇ ਸੈਕਸ ਟ੍ਰੈਫਿਕਿੰਗ ਤੇ ਕੌਨਸਪੀਰੇਸੀ ਚਾਰਜਿਸ ਲਾਏ ਗਏ ਸੀ, ਜਿਨ੍ਹਾਂ ਵਿੱਚੋਂ 5 ਦੇ ਵਿੱਚ ਦਸੰਬਰ 'ਚ ਫੈਡਰਲ ਜਿਊਰੀ ਆ ਉਸ ਨੇ ਇਸ ਨੂੰ ਦੋਸ਼ੀ ਜਿਹੜਾ ਉਹ ਪਾਇਆ ਗਿਆ ਸੀ, ਕਨਵਿਕਟ ਜਿਹੜਾ ਉਹ ਕਰ ਦਿੱਤਾ ਸੀਗਾ। ਸੋ US ਡਿਸਟ੍ਰਿਕਟ ਜੱਜ ਐਲਿਸਨ ਨੇਥਨ ਜਿਨ੍ਹਾਂ ਨੇ ਇਸ ਟਰਾਇਲ ਨੂੰ ਦੇਖਿਆ, ਉਹਨਾਂ ਦੇ ਅੰਡਰ ਜਿਹੜਾ ਇਹ ਹੋਇਆ, ਉਹਨਾਂ ਨੇ ਜਿਹੜਾ ਇਸ ਨੂੰ ਇਹ ਸਜ਼ਾ ਹੁਣ ਇਹ ਸੁਣਾਈ। ਉਹਨਾਂ ਨੇ ਕਿਹਾ ਵੀ ਇਸ ਦਾ ਜਿਹੜਾ ਇਹ ਕੰਮ ਸੀਗਾ ਪ੍ਰੀਡੇਟਰੀ ਵੀ ਇੱਕ ਹਿਸਾਬ ਦੇ ਨਾਲ ਸ਼ਿਕਾਰ ਕਰਨ ਵਾਲਾ ਤੇ ਹੀਨਸ, ਬਹੁਤ ਹੀ ਘਿਨਾਉਣਾ ਇਸ ਨੇ ਕੰਮ ਮੈਕਸਵੈਲ ਨੇ ਜਿਹੜਾ ਉਹ ਕੀਤਾ ਆ। ਤੇ ਵਿਕਟਮਸ ਨੇ ਵੀ ਆਪਣੀਆਂ ਜਿਹੜੀਆਂ ਸਟੇਟਮੈਂਟਸ ਆ ਉਹ ਦਿੱਤੀਆਂ ਸੀਗੀਆਂ। ਉਹਨਾਂ ਨੇ ਕਿਹਾ ਵੀ ਜਿਹੜੀਆਂ ਕੁੜੀਆਂ ਦੇ ਨਾਲ ਇਹ ਡੈਮੇਜ ਕੀਤਾ ਆ ਇਸ ਮੈਕਸਵੈਲ ਬੀਬੀ ਨੇ, ਉਹ ਕੈਲਕੂਲੇਬਲ ਆ, ਇਸ ਦੀ ਗਿਣਤੀ ਜਿਹੜੀ ਉਹ ਨਹੀਂ ਕੀਤੀ ਜਾ ਸਕਦੀ। ਮੈਕਸਵੈਲ ਜੋ ਕਿ ਇਸ ਟਾਈਮ 60 ਸਾਲਾਂ ਦੀ ਆ, ਉਸਨੇ ਵੀ ਆਪਣੀ ਸੈਂਟੈਂਸਿੰਗ ਤੋਂ ਪਹਿਲਾਂ ਕਹਿੰਦੇ ਆ ਐਡਰੈਸ ਕੀਤਾ ਸੀਗਾ ਕੋਰਟ ਨੂੰ। ਇਹਦੇ ਪਹਿਲੇ ਕਹਿੰਦੇ ਵੀ 2020 ਦੇ ਵਿੱਚ ਇਸ ਨੂੰ ਹਿਰਾਸਤ 'ਚ ਲੈਣ ਤੋਂ ਬਾਅਦ 'ਚ ਪਹਿਲੇ ਜਿਹੜੇ ਆ ਪਬਲਿਕ ਰੀਮਾਰਕ ਜਿਹੜੇ ਉਹ ਆਏ ਆ, ਉਹਨੇ ਕਿਹਾ ਵੀ ਮੈਂ ਵੀ ਦੁਖੀ ਆ ਤੇ ਐਂਗੁਇਸ਼ ਦੇ ਵਿੱਚ ਆ, ਪੇਨ ਐਂਡ ਐਂਗੁਇਸ਼ ਜਿਹੜੀ ਆ ਉਹ ਮੰਨਦੀ ਆ, ਪਰ ਉਹਨੇ ਜ਼ਿੰਮੇਵਾਰੀ ਨਹੀਂ ਲਈ ਵੀ ਉਸਨੇ ਕੁੜੀਆਂ ਨੂੰ ਟ੍ਰੈਫਿਕਿੰਗ ਕਰਕੇ ਜਿਹੜੀ ਸੈਕਸ ਟ੍ਰੈਫਿਕਿੰਗ ਆ ਇਹਨਾਂ ਦੀ ਐਪਸਟੀਨ ਦੇ ਲਈ ਕੀਤੀ ਹੈਗੀ ਆ, ਤੇ ਜਿਸ ਨੂੰ ਉਹ ਖੁਦ ਆਪ ਸੈਕਸ਼ੂਅਲੀ ਅਬਿਊਜ਼ ਕਰਦਾ ਰਿਹਾ ਆ। ਸੋ ਵੱਡੇ ਅਮਰੀਕਾ ਦੇ, ਦੁਨੀਆ ਭਰ ਦੇ ਵੱਡੇ ਪੋਲੀਟੀਸ਼ੀਅਨ, ਵੱਡੇ ਘਰਾਣਿਆਂ ਦੇ ਨਾਮ ਜੈਫਰੀ ਐਪਸਟੀਨ ਦੇ ਨਾਲ ਸਿੱਧੇ ਤੌਰ ਦੇ ਉੱਤੇ ਜੁੜਦੇ ਜਿਹੜੇ ਉਹ ਰਹੇ ਆ। ਤੇ 2 ਸਾਲਾਂ ਦੀ ਸੋਲਿਟਰੀ ਕਨਫਾਈਨਮੈਂਟ ਆਲਰੇਡੀ ਇਹ ਕਰ ਚੁੱਕੀ ਹੈਗੀ ਆ, ਤੇ ਹੁਣ 20 ਸਾਲਾਂ ਦੀ ਇਸ ਨੂੰ ਸਜ਼ਾ ਸੁਣਾਈ ਗਈ ਆ।